ਖਬਰਾਂ ਦੀ ਸ਼ੁਰੂਆਤ ਕਰੀਏ ਸ਼ਰਮਾ ਜੀ ਆਪਾਂ ਕੱਟੜ ਇਮਾਨਦਾਰੀ ਤੋਂ। ਪਰ ਕਹਿੰਦੇ ਕੱਟੜ ਇਮਾਨਦਾਰੀ ਤਾਂ 9ਵੀਂ ਮੰਜ਼ਿਲ ਤੋਂ ਡਿੱਗ ਕੇ ਜੀ ਖਿਲਰੀ ਗਈ ਜੀ। ਪ੍ਰਵੀਨ ਜੀ, ਕੱਲ ਇਸ ਸਮੇਂ ਹੂੰ ਲਗਭਗ ਥੱਲੀ ਮਚਣੀ ਸ਼ੁਰੂ ਹੋ ਗਈ ਸੀ ਜੀ। ਖਰੜ ਦੇ ਇੱਕ ਬਿਲਡਿੰਗ ਦੇ ਅੰਦਰ, ਹੂੰ ਜਦੋਂ ਚੁੱਪ ਚਪੀਤੇ ਸਵੇਰੇ ਦਸਤਕ ਦਿੱਤੀ ਈਡੀ ਦੀਆਂ ਗੱਡੀਆਂ ਨੇ। ਹੂੰ ਖਰੜ ਦਾ 126 ਸੈਕਟਰ ਮੋਹਾਲੀ ਦਾ ਕਹਿੰਦੇ ਆ ਜੀ, ਉਹ ਉੱਥੇ ਜੀ 9ਵੀਂ ਮੰਜ਼ਿਲ ਈਡੀ ਵਾਲੇ ਪੌੜੀਆਂ ਚੜ ਰਹੇ ਸੀ ਜੀ ਤੇ ਕੱਟੜ ਇਮਾਨਦਾਰੀ ਬਾਲਕੋਨੀ ਰਾਹੀਂ ਥੱਲੇ ਖਿਲਰ ਰਹੀ ਸੀ। ਕਹਿੰਦੇ ਕਿ ਬੈਗ ਭਰ ਕੇ ਨੋਟਾਂ ਦੇ ਉੱਪਰੋਂ ਥੱਲੇ ਸਿੱਟੇ ਜੀ ਤੇ ਥੱਲਿਓਂ ਉਹਨਾਂ ਦਾ ਕੋਈ ਡਰਾਈਵਰ ਜਾਂ ਕੋਈ ਨੇੜਲਾ ਸਾਥੀ ਗੱਡੀ 'ਚ ਕੋਈ ਝੋਲੇ ਜਿੰਨੇ ਚੱਕ ਸਕਿਆ ਚੱਕ ਕੇ ਭੱਜਿਆ। ਇੱਕ ਅੱਧਾ ਝੋਲਾ ਫਟ ਗਿਆ ਤੇ ਉੱਥੇ ਖਿਲਰ ਗਿਆ ਤੇ ਉਹ 21 ਲੱਖ ਕਹਿੰਦੇ ਜੋ ਵੀ ਬਰਾਮਦ ਕਰ ਲਿਆ ਈਡੀ ਨੇ। ਈਡੀ ਨੇ ਕੱਲ 12 ਥਾਵਾਂ ਤੇ ਕਰੀਬ ਛਾਪੇਮਾਰੀ ਕੀਤੀ ਹੈ ਔਰ 12 ਥਾਵਾਂ ਦੀ ਛਾਪੇਮਾਰੀ ਤੋਂ 1 ਕਰੋੜ ਤੋਂ ਵੱਧ ਦੀ ਬਰਾਮਦਗੀ ਹੈ। ਔਰ ਇਹਦੇ ਵਿੱਚ ਜਿਹੜੀਆਂ ਤਸਵੀਰਾਂ ਦੇ ਰਾਹੀਂ ਨਿਤਨ ਦੀ ਨੇੜਤਾ ਦਿਖਾਈ ਜਾ ਰਹੀ ਹੈ ਜਾਂ ਇੱਕ ਹੋਰ ਉਹਦੀ ਨੇੜਤਾ ਦਿਖਾਈ ਜਾ ਰਹੀ ਆ, ਉਹ ਸਾਰਾ ਲਿਆ ਕੇ ਰਾਜਵੀਰ ਦੇ ਨੇੜੇ ਤੇੜੇ ਘੇਰਾ ਕੱਸਿਆ ਜਾ ਰਿਹਾ ਕਿ ਜਿਹੜਾ ਮੁੱਖ ਮੰਤਰੀ ਦਾ OST ਹੈ ਜੀ, ਦੇਖੋ ਉਹਦਾ ਨੇੜਲਾ ਹੈ। ਇਹ ਸਾਰਾ CLU ਕਰਾਉਣ ਦੇ ਲਈ, ਮਤਲਬ ਉਹ ਕਹਿੰਦੇ ਕਿ ਇੱਥੋਂ ਤੱਕ ਦਸਤਾਵੇਜ਼ ਮਿਲਣ ਦਾ ਦਾਅਵਾ ਹੋਇਆ ਕਿ ਬਈ ਜਿਹੜੀਆਂ ਜ਼ਮੀਨਾਂ ਚੱਕੀਆਂ ਗਈਆਂ ਉਹ ਲਈਆਂ ਕਿਸੇ ਹੋਰ ਕੰਮ ਨੂੰ ਤੇ ਉਹਨਾਂ ਦੇ CLU ਕਿਸੇ ਹੋਰ ਕੰਮ ਨੂੰ। ਆਪੇ ਜਾਲੀ ਦਸਤਖਤ, ਆਪੇ ਜਾਲੀ ਗੁੱਠੇ ਲਾ ਕੇ ਤਿਆਰ ਕੀਤੇ ਹੋਏ ਕਾਗਜ਼ ਪੱਤਰ ਨੇ। ਤੇ ਗਵਾਂਡਾ ਵੀ ਆਪਣਾ, ਫੋਡਾ ਵੀ ਆਪਣਾ, ਸਾਰਾ ਕੁਝ ਆਪਣਾ ਹੈ ਨਾ, ਫਿਰ ਕਰ ਲਓ ਜੋ ਮਰਜ਼ੀ ਕਰਨਾ। ਸੋ ਇਸ ਤਰੀਕੇ ਨਾਲ ਕਹਿੰਦੇ ਕਾਰਵਾਈਆਂ ਹੋ ਰਹੀਆਂ ਸੀਗੀਆਂ। ਸੋ ਇਸ ਲਈ ਇਹ ਬਿਲਡਰਾਂ ਦੇ ਉੱਤੇ, ਪ੍ਰਾਪਰਟੀ ਡੀਲਰਾਂ ਦੇ ਉੱਤੇ ਬੜੇ ਹੈ ਨਾ, ਇਸ ਲੈਂਡ ਮਾਫੀਆ ਦੇ ਬੜੇ ਕੰਪਨੀਆਂ ਦੇ ਉੱਤੇ, ਉਹਨਾਂ ਦੇ ਉੱਤੇ ਛਾਪੇ ਮਾਰੀ। ਮੁੱਖ ਮੰਤਰੀ ਸਾਹਿਬ ਕਹਿੰਦੇ ਸਾਡਾ ਕੋਈ ਲੈਣਾ ਦੇਣਾ ਨਹੀਂ ਇਹਦੇ ਨਾਲ, ਇਹ ਤਾਂ ਉਹੀ ਪੁਰਾਣੀਆਂ ਕੰਪਨੀਆਂ ਦੇ ਛਾਪਾ, ਸਾਡੇ ਨਾਲ ਕੋਈ ਸੰਬੰਧ ਨਹੀਂ। ਪਰ ਕੀ ਵਿਰੋਧੀ ਧਿਰ ਦੇ ਲੀਡਰ ਬਿਕਰਮ ਮਜੀਠੀਆ ਹੋਣ, ਰਾਜਾ ਵੜਿੰਗ ਹੋਣ, ਇੱਥੋਂ ਤੱਕ ਸਵਾਤੀ ਮਾਲੀਵਾਲ ਹੈ ਨਾ, ਉਹਨਾਂ ਸਾਰਿਆਂ ਨੇ ਲਿਆ ਕੇ ਇਹਨਾਂ ਦੇ ਬਾਰੇ ਦੱਸਤਾ ਜੀ, ਕਿਆ ਤਸਵੀਰਾਂ ਨੇ, ਆ ਫੋਟੋਆਂ ਨੇ ਜੀ, ਆ ਜਾਣਕਾਰੀ ਹੈ ਜੀ, ਇਹ ਹੈ। ਪਰ ਜਿੱਦਾਂ ਦਿਨ ਢਲਦਾ ਜਾ ਰਿਹਾ ਸੀਗਾ, ਤਿਉਂ ਬਹੁਤ ਕੁਝ ਨਿੱਤਰ ਕੇ ਬਾਹਰ ਆ ਰਿਹਾ ਸੀਗਾ। ਨਿੱਤਰ ਕੇ ਆਇਆ ਕਿ ਇੱਕ ਕੰਪਨੀ, ਉਸ ਨੇ ਇੱਕ ਪ੍ਰੋਜੈਕਟ ਲਿਆ, ਉਹ ਪ੍ਰੋਜੈਕਟ 300 ਕਰੋੜ ਤੋਂ ਉੱਪਰ ਦਾ ਸੀ, ਪਰ ਉਹਨਾਂ ਨੂੰ 130 ਕਰੋੜ 'ਚ ਮਿਲ ਗਿਆ। 170 ਕਰੋੜ ਦਾ ਕੀ ਖੇਲਾ ਸੀ ਇਹਦੇ ਵਿਚਾਲੇ ਫਿਰ। ਤੇ ਉਹ ਮਾਮਲੇ ਦੇ ਵਿੱਚ ਗੌਰਵ ਧੀਰ ਨਾਂ ਦਾ ਬੰਦਾ ਘਿਰਿਆ, ਉਹਦੀ ਕੰਪਨੀ ਘਿਰੀ ਤੇ ਉਹਦਾ ਕਨੈਕਸ਼ਨ ਜਾ ਕੇ ਜੁੜ ਗਿਆ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਜੀ ਨਾਲ। ਹੁਣ ਅਮਨ ਅਰੋੜਾ ਕਹਿੰਦੇ ਨਾ ਮੈਂ ਡਰੂੰਗਾ, ਨਾ ਮੈਂ ਚੁੱਪ ਰਹੂੰਗਾ, ਮੈਨੂੰ ਕੋਈ ਹੋਰ ਨਹੀਂ। ਪਿਛਲੇ ਦਿਨਾਂ 'ਚ ਵੀ ਉਹਦੇ ਮੂਹਰੇ ਮਾਈਕ ਕਰਕੇ ਲੋਕਾਂ ਨੇ ਪੁੱਛਿਆ ਸੀਗਾ ਵੀ, ਕਹਿੰਦੇ ਮੈਂ ਤੁਹਾਨੂੰ ਦੱਸ ਕੇ ਥੋੜਾ ਜਾਣਾ ਮੈਂ ਕਿੱਥੇ ਜਾਣਾ, ਕਿੱਥੇ ਰਹਿਣਾ, ਤੁਹਾਨੂੰ ਕੀ ਦੱਸਾਂ। ਸੋ ਇਸ ਲਈ ਕੀ ਇਹ ਈਡੀ ਦੀ ਰੇਡ ਜਿਹੜੀ ਹੁਣ ਪ੍ਰਧਾਨ ਤੱਕ ਆ ਗਈ ਆ, ਕੀ ਹੁਣ ਅਮਨ ਅਰੋੜਾ ਅਸ਼ੋਕ ਮਿੱਤਲ ਤਾਂ ਨਹੀਂ ਬਣ ਜਾਣਗੇ? ਇਹ ਚਰਚਾ ਜ਼ੋਰ ਫੜ ਗਈ ਬਿਲਕੁਲ ਕਿ ਕਿਤੇ ਹੁਣ ਇਹਨਾਂ ਦੀ ਤਾਂ ਨਹੀਂ ਜਾਣ ਦੀ ਤਿਆਰੀ। ਅੱਛਾ, ਦੂਸਰੇ ਪਾਸੇ ਇੱਕ ਵਿਅਕਤੀ 50 ਨੰਬਰ ਕੋਠੀ 'ਚ ਰਹਿੰਦਾ ਅੱਜ ਕੱਲ੍ਹ। 50 ਨੰਬਰ ਕੋਠੀ ਪੰਜਾਬ ਦੀ ਚਰਚਿਤ ਕੋਠੀਆਂ 'ਚੋਂ ਹੈ, ਜਿੱਥੇ ਕਿਸੇ ਸਮੇਂ ਰਾਘਵ ਚੱਡੇ ਦਾ ਕਬਜ਼ਾ ਸੀ। ਸਹੀ ਹੈ। ਅੱਜ ਕੱਲ੍ਹ ਉਹਦੇ ਵਿੱਚ ਵਿਭਵ ਕੁਮਾਰ ਦਾ ਕਬਜ਼ਾ ਹੈ। ਤੇ 50 ਨੰਬਰ ਕੋਠੀ 'ਚ ਕੱਲ ਸਾਰਾ ਦਿਨ ਤਰਥੱਲੀ ਮਚੀ ਰਹੀ, ਹਲਚਲ ਮਚੀ ਰਹੀ, ਭਜਦੜ ਮਚੀ ਰਹੀ ਜੀ, ਕਿਉਂਕਿ ਸਾਰੀਆਂ ਤਾਰਾਂ ਜਾ ਕੇ ਵਿਭਵ ਕੁਮਾਰ ਨਾਲ ਜੁੜਦੀਆਂ, ਕਿਉਂਕਿ ਇਸੇ ਨੂੰ ਸਾਰੇ ਜਵਾਬ ਦੇ ਸੀ। ਤੇ ਜੇ ਇਹਦੇ ਨਾਲ ਇਹਨੂੰ ਰਿਪੋਰਟ ਕਰਦੇ ਸੀ, ਫਿਰ ਤਾਰਾਂ ਤਾਂ ਕੇਜਰੀਵਾਲ ਤੱਕ ਵੀ ਜੁੜਦੀਆਂ। ਸਹੀ ਹੈ, ਬਿਲਕੁਲ। ਪਰ ਦੱਸਣ ਵਾਲੇ ਤਾਂ ਇਹ ਦੱਸਦੇ ਨੇ, ਹੁਣ ਅਜੇ ਪੁਸ਼ਟੀ ਨਾ ਮੁੱਖ ਮੰਤਰੀ ਨੇ ਕਰਨੀ ਆ, ਨਾ ਉਹਨਾਂ ਦੇ ਕਿਸੇ ਅਧਿਕਾਰੀ ਨੇ ਕਰਨੀ ਆ। ਉਹ ਕਹਿੰਦੇ CMO ਹਾਊਸ 'ਚ ਵੀ ਫਾਈਲਾਂ ਲਕੋਈਆਂ ਜਾਣ ਦੀ ਕਾਰਵਾਈ ਕੱਲ ਬਹੁਤ ਚੱਲੀ। ਫਾਈਲਾਂ ਸੱਜੇ ਖੱਬੇ ਕਰਨ ਦੀ ਕਵਾਇਦ ਬਹੁਤ ਹੋਈ ਜੀ। ਸੋ ਕੀ ਇਹ ਈਡੀ ਦੀ ਰੇਡ ਮੁੱਖ ਮੰਤਰੀ ਦੇ OSD ਤੋਂ ਹੋ ਕੇ ਮੁੱਖ ਮੰਤਰੀ ਤੱਕ ਆ ਰਹੀ ਹੈ? ਕੀ ਇਹ ਈਡੀ ਦੀ ਰੇਡ ਪ੍ਰਧਾਨ ਦੇ ਮੰਤਰੀ ਦੇ ਨੇੜੇ ਤੋਂ ਸ਼ੁਰੂ ਹੋ ਕੇ ਪ੍ਰਧਾਨ ਤੱਕ ਆ ਰਹੀ ਹੈ? ਕੀ ਇਹ ਈਡੀ ਦੀ ਰੇਡ ਇਹਨਾਂ ਸਾਰੇ ਫੀਲਿਆਂ ਤੋਂ ਸ਼ੁਰੂ ਹੋ ਕੇ ਵਿਭਵ ਕੁਮਾਰ ਤੋਂ ਹੋ ਕੇ ਕੇਜਰੀਵਾਲ ਤੱਕ ਜਾ ਰਹੀ ਹੈ? ਕਿਹਦੇ ਤੱਕ? ਜੀ ਸਹੀ ਹੈ। ਹੁਣ ਇਹ ਸਾਰਾ ਜੋੜ ਤੋੜ ਉਹ ਹੈ ਜੋ ਨੰਗੀ ਅੱਖ ਨਾਲ ਦਿਖਦਾ, ਜੋ ਮੀਡੀਆ ਰਿਪੋਰਟਾਂ ਕਹਿੰਦੀਆਂ, ਜਾਂ ਇੱਥੋਂ ਤੱਕ ਕਿ ਈਡੀ ਦਾ ਆਪਣਾ ਪ੍ਰੈਸ ਨੋਟ ਜੋ ਕਹਿੰਦਾ। ਪਰ ਆਪਾਂ ਅੱਗੇ ਵੀ ਗੱਲ ਕਰਦੇ, ਰਾਜਨੀਤੀ ਜੋ ਹੁੰਦਾ ਹੈ ਉਹ ਕਈ ਵਾਰ ਦਿਖਦਾ ਨਹੀਂ। ਸਹੀ ਹੈ, ਬਿਲਕੁਲ। ਕਹਿਣ ਵਾਲੇ ਇਹ ਵੀ ਕਹਿਣ ਲੱਗ ਪਏ ਕਿ ਜੀ ਇਹਦੇ ਪਿੱਛੇ ਕਿਤੇ ਇਹ ਤਾਂ ਨਹੀਂਗਾ ਕਿ ਜੀ ਸਾਰਾ ਖੇਡ ਮਤਲਬ ਕਿ
ਕਹਿਣ ਵਾਲੇ ਤਾਂ ਇਹ ਵੀ ਕਹਿਣ ਲੱਗ ਪਏ ਪ੍ਰਵੀਨ ਜੀ ਕਿ ਇਹਦੇ ਪਿੱਛੇ ਕਿਤੇ ਖੇਡ ਸਾਰਾ ਇਸ ਕਦਰ ਤਾਂ ਨਹੀਂਗਾ ਕਿ ਮੁੱਖ ਮੰਤਰੀ ਸਾਹਿਬ ਦੀ ਆਪਣੀ ਵਸਾਈ ਬਿਸ਼ਾਤ ਹੋਵੇ ਕਿ ਆਹ ਵਿਕਟ ਵੀ ਉਡਾਉਣੀ ਆ ਹੁਣ। ਸਹੀ ਹੈ, ਬਿਲਕੁਲ। ਦੇਖੋ 2027 ਹੈ, 2027 ਦੇ ਵਿੱਚ ਬੀਜੇਪੀ ਪੰਜਾਬ ਚ ਆਉਣਾ ਚਾਹੁੰਦੀ ਹੈ, ਜਿੱਤਣਾ ਚਾਹੁੰਦੀ ਹੈ, ਸਰਕਾਰ ਬਣਾਉਣਾ ਚਾਹੁੰਦੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕੁਰਸੀ ਛੱਡਣਾ ਨਹੀਂ ਚਾਹੁੰਦੇ, ਤਿਆਗਣਾ ਨਹੀਂ ਚਾਹੁੰਦੇ, ਕਬਜ਼ਾ ਰੱਖਣਾ ਚਾਹੁੰਦੇ ਨੇ। ਹੁਣ ਸਵਾਲ ਇਹ ਹੈ ਕਿ ਕੀ ਆਮ ਆਦਮੀ ਪਾਰਟੀ ਪੰਜਾਬ ਦੀ ਟੀਮ ਜਾਂ ਸਮੁੱਚੀ ਆਮ ਆਦਮੀ ਪਾਰਟੀ, ਕੀ ਬੀਜੇਪੀ ਇਹ ਦੰਗਲ ਕਰਨਗੇ 2027 ਦੀ ਕਿ ਨੂਰਾ ਕੁਸ਼ਤੀ? ਸਹੀ ਹੈ, ਬਿਲਕੁਲ। ਇਹ ਹੋ ਕੀ ਰਿਹਾ ਜੀ ਜੀ, ਇਹ ਮਤਲਬ ਕਿ ਪਿੰਡ ਚ ਆ ਕੇ ਆਪਸ ਦੇ ਵਿੱਚ ਇੱਕ ਦੂਜੇ ਦੀ ਪਿੱਠ ਲਵਾਉਣ ਦੀ ਕਵਾਇਦ ਕਰਨਗੇ ਕਿ ਮਿਲ ਕੇ ਖੇਡਣਗੇ ਕਿ ਆਪਣਾ ਟਾਰਗੇਟ ਦੂਜਿਆਂ ਨੂੰ ਗਰਾਊਂਡ ਦੇ ਬਾਹਰ ਬਿਠਾਉਣਾ, ਆਪਾਂ ਹੀ ਭਿੜਾਂਗੇ। ਸਹੀ ਹੈ। ਇਹ ਸਾਰੀ ਕਾਰਵਾਈ ਨੂੰ ਤੁਸੀਂ ਇਹ ਦੇਖੋ 7 ਰਾਜ ਸਭਾ ਮੈਂਬਰ ਜਾਂਦੇ ਨੇ ਬੀਜੇਪੀ ਚ, ਆਮ ਆਦਮੀ ਪਾਰਟੀ ਦੇ। ਉਸ ਤੋਂ ਬਾਅਦ ਕਿਸੇ ਦੇ ਘਰੇ ਪੋਲੂਸ਼ਨ ਕੰਟਰੋਲ ਬੋਰਡ ਦਾ ਛਾਪਾ ਪੈਂਦਾ, ਕਿਸੇ ਦੀ ਫੈਕਟਰੀ, ਕਿਸੇ ਦਾ ਕਨੈਕਸ਼ਨ ਕੱਟ ਹੁੰਦਾ, ਕਿਸੇ ਦੀ ਸੁਰੱਖਿਆ ਵਾਪਸ ਹੁੰਦੀ ਹੈ, ਕਿਸੇ ਤੇ ਪਰਚਾ ਹੁੰਦਾ। ਤੇ ਇਹ ਸਾਰੀ ਪ੍ਰਕਿਰਿਆ ਜਦੋਂ ਚੱਲਦੀ ਹੈ, ਇਸ ਦਰਮਿਆਨ 3 ਧਮਾਕੇ ਹੁੰਦੇ ਨੇ। ਜੀ, ਸਹੀ ਹੈ। 3 ਧਮਾਕਿਆਂ ਦੇ ਵਿੱਚ ਵੀ ਆਹ ਛਾਪੇਮਾਰੀਆਂ ਚ ਵੀ, ਰਾਜ ਸਭਾ ਦੇ ਮੈਂਬਰਾਂ ਦੀ ਜਾਣ ਦੀ ਕਵਾਇਦ ਚ ਵੀ, ਤੇ ਈਡੀ ਦੀ ਰੇਡ ਚ ਵੀ, ਇਹ ਸਾਰੇ ਘਟਨਾਕ੍ਰਮ ਚ ਚਰਚਾ ਕਿਹਦੀ ਰਹਿੰਦੀ? ਆਮ ਆਦਮੀ ਪਾਰਟੀ ਤੇ ਬੀਜੇਪੀ। ਸਹੀ ਹੈ, ਬਿਲਕੁਲ। ਮੀਡੀਆ ਦੀਆਂ ਸੁਰਖੀਆਂ ਚ ਚਰਚਾ ਕਿਹਦੀ ਹੈ? 2 ਪਾਰਟੀਆਂ ਦੀ। ਮੁੱਖ ਮੰਤਰੀ ਭਗਵੰਤ ਮਾਨ ਨੇ ਮੁੱਦਾ ਖੜਾ ਕੀਤਾ ਪੰਜਾਬ ਦੇ ਵਿੱਚ ਕਿ ਭਾਰਤੀ ਜਨਤਾ ਪਾਰਟੀ ਦੇ ਬੰਦੇ ਪਿੰਡਾਂ 'ਚ ਜਾ ਰਹੇ ਨੇ, ਗਲੀਆਂ 'ਚ ਜਾ ਰਹੇ ਨੇ, ਕੈਂਪ ਲਾ ਰਹੇ ਨੇ, SCBC ਭਾਈਚਾਰੇ ਲਈ ਆਹ ਯੋਜਨਾਵਾਂ ਲਿਆ ਰਹੇ ਨੇ, ਕੇਂਦਰ ਦੀਆਂ ਯੋਜਨਾਵਾਂ ਲਾਗੂ ਕਰਕੇ ਲਾਭ ਪਹੁੰਚਾਉਣਾ ਚਾਹੁੰਦੇ ਨੇ। ਮਤਲਬ ਤੁਸੀਂ ਉਹਨਾਂ ਦਾ ਪ੍ਰਚਾਰ ਕਰ ਰਹੇ ਸੀ, ਉਹਨਾਂ ਦਾ ਰਾਹ ਰੋਕ ਰਹੇ ਸੀ। ਸਹੀ ਹੈ। ਤੁਸੀਂ ਇਹ ਜਾਣਕਾਰੀ ਦੇ ਰਹੇ ਸੀ ਕਿ ਜਿਹੜੇ ਪਿੰਡ 'ਚ ਨਹੀਂ ਆਏ ਉਹ ਪਿੰਡ ਵਾਲੇ ਵੀ ਬੀਜੇਪੀ ਨਾਲ ਸੰਪਰਕ ਕਰਨ। ਸੋ ਕੀ ਇਹ ਸਾਰਾ ਵਰਤਾਰਾ ਬੀਜੇਪੀ ਦੀ ਹਵਾ ਬਣਾਉਣ ਲਈ, ਬੀਜੇਪੀ ਨੂੰ ਸਪੇਸ ਦੇਣ ਲਈ, ਬੀਜੇਪੀ ਨੂੰ ਮੁਕਾਬਲੇ 'ਚ ਦਿਖਾਉਣ ਲਈ ਤਾਂ ਨਹੀਂਗਾ? ਜੀ ਜੀ, ਇਹਨੂੰ ਇਸ ਨਜ਼ਰੀਏ ਤੋਂ ਵੀ ਰਾਜਨੀਤਿਕ ਮਾਹਰ ਦੇਖਣ ਦੀ ਕੋਸ਼ਿਸ਼ ਕਰ ਰਹੇ ਨੇ। ਪਰ ਮੰਨਿਆ ਜਾਂਦਾ ਇਹ ਵੀ ਹੈ ਕਿ ਬੀਜੇਪੀ ਜਿਹੜੀ ਚਾਲ ਚੱਲਦੀ ਹੈ ਉਹ ਸਾਹਮਣੇ ਵਾਲੇ ਨੂੰ ਪਤਾ ਨਹੀਂ ਲੱਗਣ ਦਿੰਦੀ। ਹੋ ਸਕਦਾ ਜਿਹੜੇ ਸੋਚਦੇ ਹੁਣ ਕਿ ਮਿਲ ਕੇ ਖੇਡ ਲੈਣੇ, ਐਕਟੀ ਮੈਨੂੰ ਛੱਡ ਦੇਣਗੇ ਅਗਲੀ ਵਾਰ, ਨਹੀਂ। ਤੇ ਜੇ ਉਹਨਾਂ ਨੂੰ ਮਾੜਾ ਜਿਹਾ ਲੱਗਿਆ ਕਿ ਇਸ ਵਾਰ ਵੀ ਕੁਝ ਹੋ ਸਕਦਾ ਤਾਂ ਉਹਨਾਂ ਨੇ ਜਦੇ ਰੇਸ ਤੇ ਪੈਰ ਰੱਖ ਲੈਣਾ। ਬਿਲਕੁਲ, ਫਿਰ ਇਹਨਾਂ ਤੋਂ ਭੱਜ ਨਹੀਂ ਹੋਣਾ ਨਾਲ। ਸੋ ਉਹਨਾਂ ਦਾ ਜਿਹੜਾ ਢੰਗ ਤਰੀਕਾ ਉਹਦੇ ਵਿੱਚੋਂ ਤੁਸੀਂ ਇਹ ਦੇਖੋ ਕਿ 40 ਦੇ ਕਰੀਬ ਰੈਲੀਆਂ ਕਰ ਚੁੱਕਿਆ ਸੁਖਬੀਰ ਬਾਦਲ ਪੰਜਾਬ 'ਚ। ਹਾਂਜੀ, ਤੇ ਉਮੀਦਵਾਰ ਹਰ ਥਾਂ ਤੇ ਜਾ ਕੇ ਐਲਾਨ ਚੁੱਕਿਆ। ਤੇ ਪਿਛਲੇ 1 ਹਫ਼ਤੇ ਤੋਂ ਕਿਸੇ ਨੂੰ ਚੇਤੇ ਵੀ ਨਹੀਂ ਕਿ ਪੰਜਾਬ 'ਚ ਸੁਖਬੀਰ ਬਾਦਲ ਵੀ ਹੈਗਾ। ਸਹੀ ਹੈ, ਕਿਸੇ ਦਾ ਜ਼ਿਕਰ ਹੀ ਨਹੀਂਗਾ, ਕਿਉਂਕਿ ਉਹ ਕੁਝ ਮਸਲਿਆਂ ਤੋਂ ਆਪ ਭੱਜ ਜਾਂਦੇ ਨੇ। ਬੇਅਦਬੀ ਰੋਕੂ ਕਾਨੂੰਨ ਦੇ ਮਾਮਲੇ 'ਚ ਆਪ ਨਹੀਂ ਆਉਣਾ ਚਾਹੁੰਦੇ, ਦੂਏ ਮਾਮਲਿਆਂ 'ਚ ਕੋਈ ਉਹਨਾਂ ਨੂੰ ਪੁੱਛਦਾ ਨਹੀਂਗਾ। ਸਹੀ ਹੈ, ਬਿਲਕੁਲ। ਤੇ ਕਾਂਗਰਸ ਹੋ ਸਕਦਾ ਧਰਾਤਲ ਤੇ ਕੋਈ ਉਮੀਦਵਾਰ ਆਪਣੇ ਪੱਧਰ ਤੇ ਆਪਣੇ ਹਲਕਿਆਂ 'ਚ ਕੁਝ ਕਰਦੇ ਹੋਣ, ਪਰ ਵਿਰੋਧੀ ਧਿਰ ਦੇ ਨਾਤੇ ਇੰਨੇ ਮਸਲੇ ਸਰਕਾਰ ਦੇ ਖਿਲਾਫ ਉੱਠ ਕੇ ਖੜੇ ਹੁੰਦੇ ਨੇ, ਉਹ ਕਿਤੇ ਖੜੇ ਨਹੀਂ ਲੱਭਦੇ, ਕਿਤੇ ਲੱਭਦੇ ਨਹੀਂ। ਸਹੀ ਹੈ, ਬਿਲਕੁਲ। ਤਾਂ ਫਿਰ ਚਰਚਾ 'ਚ ਕੌਣ ਹੈ? ਬੀਜੇਪੀ ਤੇ ਆਮ ਆਦਮੀ ਪਾਰਟੀ। ਤੇ ਸਿਆਸਤ ਦੇ ਵਿੱਚ ਚਰਚਾ 'ਚ ਰਹਿਣਾ ਜ਼ਰੂਰੀ ਹੁੰਦਾ। ਬਦਨਾਮ ਹੋਏ ਤਾਂ ਕਿਆ ਹੁਆ, ਨਾਮ ਨਾ ਹੋਗਾ, ਨਾਮ ਤਾਂ ਹੈਗਾ ਨਾ ਕਿਤੇ। ਸਹੀ ਹੈ, ਬਿਲਕੁਲ। ਸੋ ਕਈ ਤਰ੍ਹਾਂ ਇਸ ਕਾਰਵਾਈ ਨੂੰ ਇਸ ਨਜ਼ਰੀਏ ਤੋਂ ਵੀ ਦੇਖ ਰਹੀਆਂ, ਪਰ ਇਹ ਕਿੱਥੇ ਤੱਕ ਜਾਂਦੀ ਹੈ ਇਹ ਦੇਖਣ ਵਾਲੀ ਗੱਲ ਹੋਏਗੀ। ਕੀ ਇਹ ਬਦਲਾਖੋਰੀ ਦੀ ਕਾਰਵਾਈ ਹੈ? ਕੀ ਇਹ ਰਾਘਵ ਚੱਡਾ ਨੇ ਜਿਹੜਾ ਕਿਹਾ ਸੀਗਾ ਰਾਸ਼ਟਰਪਤੀ ਦੇ ਭਵਨ ਦੇ ਬਾਹਰ ਖੜ ਕੇ ਕਿ ਸਾਡੇ ਕੋਲ 21 ਸੂਬਿਆਂ ਦੀ ਪੁਲਿਸ ਹੈ, ਉਹ ਕਾਰਵਾਈ ਹੈ? ਕੀ ਇਹ ਮਤਲਬ ਕਿ ਸੱਚਮੁੱਚ ਸਟੀਕ ਭ੍ਰਿਸ਼ਟਾਚਾਰ ਦੇ ਖਿਲਾਫ ਕਾਰਵਾਈ ਹੈ, ਜਾਂ ਇਹ 2027 ਦੇ ਰਾਜਨੀਤਿਕ ਦਾਅ ਪੇਚ ਨੇ? ਰਾਜਨੀਤਿਕ ਗਲਿਆਰਿਆਂ 'ਚ ਤਾਂ, ਸਿਆਸੀ ਗਲਿਆਰਿਆਂ 'ਚ ਤਾਂ, ਪ੍ਰੈਸ ਦੇ ਗਲਿਆਰਿਆਂ 'ਚ ਤਾਂ ਇਹ ਵੀ ਚਰਚਾ ਵੀ ਸ਼ਾਇਦ ਮੁੱਖ ਮੰਤਰੀ ਨੂੰ ਅਗਾਊਂ ਜਾਣਕਾਰੀ ਹੋਵੇ, ਕਿਉਂਕਿ ਜਿਸ ਤਰੀਕੇ ਨਾਲ ਉਹਨਾਂ ਨੇ ਰਿਐਕਟ ਕੀਤਾ ਛਾਪੇ ਤੋਂ ਬਾਅਦ, ਆਮ ਬੰਦੇ ਦੇ ਤਾਂ ਹੱਥਾਂ ਦੇ ਤੋਤੇ ਉੱਡ ਜਾਂਦੇ ਆ। ਜੇ ਕਿ ਤੁਹਾਡੇ ਕਿਸੇ ਮੰਤਰੀ ਦਾ ਜਾਂ ਤੁਹਾਡੇ ਕਿਸੇ ਨਜ਼ਦੀਕੀ ਦਾ ਨਾਮ ਬੋਲ ਰਹੇ ਕੇਂਦਰੀ ਏਜੰਸੀ ਦੀ ਰੇਡ 'ਚ, ਤੁਸੀਂ ਕਹਿੰਦੇ ਹੋ ਕੋਈ ਕੰਪਨੀ ਹੋਊਗੀ ਜੀ ਨਾਰਮਲ ਖੜ ਕੇ, ਇਹਦਾ ਮਤਲਬ ਹੈ ਕਿ ਤੁਹਾਨੂੰ ਜੋ ਵਾਪਰ ਰਿਹਾ ਉਹਦੇ ਬਾਰੇ ਤੁਹਾਨੂੰ ਜ਼ਰੂਰ ਕਿਤੇ ਨਾ ਕਿਤੇ ਜਾਣਕਾਰੀ ਹੈ।